ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਾਰਵਰਡ ਯੂਨੀਵਰਸਿਟੀ ਤੇ ਟਰੰਪ ਪ੍ਰਸ਼ਾਸਨ ਦੇ ਵਿਚਾਲੇ ਜਿਹੜੀ ਟਸਲ ਚੱਲ ਰਹੀ ਹੈ। ਇਸ ਬਾਬਤ ਆਪਾਂ ਤੁਹਾਨੂੰ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਹਾਰਵਰਡ ਯੂਨੀਵਰਸਿਟੀ ਨੂੰ ਕਿਹਾ ਗਿਆ ਸੀ ਕੁਝ ਸ਼ਰਤਾਂ ਮੰਨਣ ਦੇ ਲਈ। ਉਹਨਾਂ ਨੇ ਨਾ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਜਿਹੜੇ ਫੰਡ ਮਿਲ ਰਹੇ ਸੀਗੇ, ਉਹਨਾਂ ਦੇ ਵਿੱਚ ਕੱਟ ਕਰ ਦਿੱਤਾ। ਹੁਣ ਇੱਕ ਵਾਰ ਫਿਰ ਜਿਹੜੀ ਯਹੂਦੀ ਵਿਰੋਧੀ ਟਾਸਕ ਫੋਰਸ ਆ ਟਰੰਪ ਪ੍ਰਸ਼ਾਸਨ ਦੀ, ਉਹਨਾਂ ਨੇ ਸੰਘੀ ਏਜੰਸੀਆਂ ਵੱਲੋਂ ਜਿਹੜੀਆਂ ਫੈਡਰਲ ਏਜੰਸੀਜ਼ ਵੱਲੋਂ ਉਹਨਾਂ ਨੂੰ ਜਾਂਦਾ 450 ਮਿਲੀਅਨ ਦੀ ਜਿਹੜੀ ਫੰਡ ਆ, ਉਹਦੀ ਹੁਣ ਕਟੌਤੀ ਕਰ ਦਿੱਤੀ ਆ। ਇਹ ਜਿਹੜੀ ਕਟੌਤੀ ਦਾ ਐਲਾਨ ਆਇਆ, ਇਹ ਐਲਾਨ ਉਦੋਂ ਆਇਆ ਜਦੋਂ ਹਾਰਵਰਡ ਦੇ ਜਿਹੜੇ ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ ਐਲਨ ਗਾਰਬਰ, ਉਹਨਾਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਜਿਹੜੀ ਫੰਡਾਂ ਦੇ ਵਿੱਚ ਕਟੌਤੀ ਕੀਤੀ, ਇਹਨੂੰ ਗੈਰ ਕਾਨੂੰਨੀ ਤੇ ਸਰਕਾਰੀ ਹੱਦਬੰਦੀ ਕਹਿ ਕੇ ਇਹਦੀ ਨਿੰਦਾ ਕੀਤੀ ਸੀ, ਇਹਦੀ ਆਲੋਚਨਾ ਕੀਤੀ ਸੀ। ਤੇ ਉਸ ਤੋਂ ਬਾਅਦ ਇਹ ਐਲਾਨ ਆਇਆ ਕਿ ਹੁਣ ਜਿਹੜੀ ਹਾਰਵਰਡ ਯੂਨੀਵਰਸਿਟੀ ਨੂੰ ਮਿਲਦੀ ਹੈ 450 ਮਿਲੀਅਨ ਦੀ ਫੰਡਿੰਗ, ਉਹ ਬੰਦ ਕਰ ਦਿੱਤੀ ਜਾਊਗੀ। ਤੇ ਦੱਸਦੇ ਆ ਕਿ ਇਹਦੇ ਵਿੱਚ ਜਿਹੜੀਆਂ ਕਿ ਫੰਡ ਕੱਟੇ ਗਏ ਨੇ, ਇਹਦੇ ਵਿੱਚ ਖੋਜ ਫੰਡਿੰਗ ਦੇ ਵਿੱਚ 2.2 ਬਿਲੀਅਨ ਦੀ ਜਿਹੜੀ ਵੱਧ ਤੋਂ ਫੰਡਿੰਗ ਹੈ, ਜਿਹੜੀ ਇਹਦੇ ਨਾਲ ਰਿਲੇਟ ਕਰਦੀ ਆ। ਯੂਨੀਵਰਸਿਟੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੀਆਂ ਇਹਨਾਂ ਨੇ ਸਾਨੂੰ ਮੰਗਾਂ ਕਹੀਆਂ ਨੇ ਮੰਨਣ ਦੇ ਲਈ, ਅਸੀਂ ਉਹਨਾਂ ਨੂੰ ਨਹੀਂ ਮੰਨ ਸਕਦੇ, ਅਸੀਂ ਉਹਨਾਂ ਸ਼ਰਤਾਂ ਨੂੰ ਨਹੀਂ ਮੰਨ ਸਕਦੇ, ਅਸੀਂ ਇਹਨਾਂ ਦੇ ਮੁਤਾਬਕ ਕੰਮ ਨਹੀਂ ਕਰ ਸਕਦੇ, ਤੇ ਇਹਨਾਂ ਨੇ ਨਾ ਕਰਤੀ ਸੀ। ਉਸ ਤੋਂ ਬਾਅਦ ਫਿਰ ਸਰਕਾਰ ਨੇ ਇਹ ਜਿਹੜੇ ਫੰਡ ਸੀਗੇ, ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਸੀਗਾ। ਲਗਾਤਾਰ ਪਿਛਲੇ 1 ਮਹੀਨੇ ਤੋਂ, ਜੇਕਰ ਤੁਸੀਂ ਇਸ ਗੱਲ ਦੇ ਪੂਰੇ ਮਾਮਲੇ ਦੀ ਬੈਕਗਰਾਉਂਡ ਤੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋਗੇ, ਤਾਂ ਹਾਰਵਰਡ ਜਿਹੜਾ ਉਹ ਪਿਛਲੇ 1 ਮਹੀਨੇ ਤੋਂ ਜਿਹੜਾ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਅੜਿਆ ਹੋਇਆ। ਤੇ ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਇਹ ਵੀ ਦੋਸ਼ ਲੱਗਿਆ ਕਿ ਟਰੰਪ ਪ੍ਰਸ਼ਾਸਨ ਨੇ ਦੋਸ਼ ਲਾਏ ਸਨ ਕਿ ਤੁਸੀਂ ਸਾਡੀਆਂ ਜਿਹੜੀਆਂ ਸ਼ਰਤਾਂ ਉਹ ਮੰਨ ਨਹੀਂ ਰਹੇ, ਤੇ ਤੁਹਾਡੇ ਕਰਕੇ ਸਾਨੂੰ ਕਈ ਹੋਰ ਦਿੱਕਤਾਂ ਜਿਹੜੀਆਂ ਉਹ ਖੜੀਆਂ ਹੋ ਰਹੀਆਂ ਨੇ। ਯੂਨੀਵਰਸਿਟੀ ਨੇ ਇਸ ਮਾਮਲੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਉੱਤੇ ਲਾਸਟ ਮਹੀਨੇ ਸੂ ਵੀ ਕੀਤਾ ਸੀਗਾ, ਤੇ ਉਹਨੇ ਕਿਹਾ ਸੀਗਾ ਕਿ ਇਹ ਜਿਹੜੀ ਵਾਇਲੇਸ਼ਨ ਹੈ, ਜਿਹੜੀਆਂ ਵੀ ਸਾਡੇ ਫੰਡ ਹੈ ਜਾਂ ਸਾਡੇ ਜਿਹੜੇ ਅਧਿਕਾਰ ਹੈ, ਹੁਣ ਜਦੋਂ ਦੱਸਿਆ ਜਾ ਰਿਹਾ ਕਿ 8 ਫੈਡਰਲ ਏਜੰਸੀਜ਼ ਨੇ ਜਿਹੜੀਆਂ ਕਿ ਇਹਨਾਂ ਨੂੰ ਫੰਡ ਕਰਦੀਆਂ ਨੇ ਵੱਖ-ਵੱਖ ਰੂਪਾਂ ਦੇ ਵਿੱਚ, ਵੱਖ-ਵੱਖ ਮਾਮਲਿਆਂ ਦੇ ਵਿੱਚ। ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਜੁਆਇੰਟ ਟਾਸਕ ਫੋਰਸ ਹੈ, ਜਿਹੜੇ ਯਹੂਦੀ ਦੇ ਨਾਲ ਜੁੜੇ ਹੋਏ ਨੇ, ਯਹੂਦੀਆਂ ਦੇ ਨਾਲ ਸੰਬੰਧਿਤ ਇੱਕ, ਉਹਨੇ ਕਿਹਾ ਕਿ ਹੁਣ ਇੱਧਰ ਨੂੰ ਜਾਣਾ, ਕਿ ਇਹਨਾਂ ਨੂੰ ਫੰਡ ਰਿਲੀਜ਼ ਕਰਨੇ, ਉਹ ਬਹੁਤ ਔਖਾ ਹੋ ਗਿਆ। ਯੂਨੀਵਰਸਿਟੀ ਜਿਹੜਾ ਆਲਰੇਡੀ ਪਹਿਲਾਂ ਹੀ ਯੂਨੀਵਰਸਿਟੀ ਆਲੋਚਨਾ ਦੇ ਮਾਮਲੇ ਦੇ ਵਿੱਚ ਤੇ ਸ਼ਰਤਾਂ ਨਾ ਮੰਨਣ ਦੇ ਮਾਮਲੇ ਦੇ ਵਿੱਚ ਯੂਨੀਵਰਸਿਟੀ ਬਹੁਤ ਅੱਗੇ ਲੰਘ ਚੁੱਕੀ ਆ। ਤੇ ਇਹ ਜਿਵੇਂ ਆਪਾਂ ਪੰਜਾਬੀ 'ਚ ਇੱਕ ਕਹਾਵਤ ਵਰਤਦੇ ਹਾਂ ਕਿ ਬਲਦੀ ਤੇ ਤੇਲ ਪਾਉਣਾ, ਐਲਨ ਗਾਰਬਰ ਨੇ ਇਸ ਮਾਮਲੇ ਦੇ ਵਿੱਚ ਹੁਣ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ, ਤੇ ਉਸ ਤੋਂ ਬਾਅਦ 450 ਮਿਲੀਅਨ ਦੀ ਜਿਹੜੀ ਕਟੌਤੀ ਦੀ ਗੱਲ ਆਪਣੇ ਸਾਹਮਣੇ ਆਈ ਹੈ।